ਅਗਲੀ ਖਬਰ ਆਪਾਂ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਜਾਂ ਉੱਥੇ ਦਾ ਜਿਹੜਾ ਸਿਸਟਮ ਆ ਉਹ ਹਰ ਵੇਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜੋ ਆ ਕੋਈ ਨਾ ਕੋਈ ਤਰੀਕਾ ਲੱਭਦਾ ਰਹਿੰਦਾ ਹੈਗਾ। ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹਰਦੀਪ ਪੁਰੀ ਆ ਉੱਥੇ ਦੇ ਮਿਨਿਸਟਰ ਆ ਇਸ ਟਾਈਮ ਦੇ ਉੱਤੇ ਪਰ ਉਹ ਇੰਡੀਆ ਦੇ ਅੰਬੈਸਡਰ ਸੀਗੇ ਟੂ ਯੂਐਨ 2010 ਦੇ ਵਿੱਚ। ਉਹ ਹੁਣ ਪਿਛਲੇ ਕੁਛ ਦਿਨਾਂ ਤੋਂ ਇੰਡੀਆ ਦਾ ਜਿਹੜਾ ਮੀਡੀਆ ਆ, ਮੇਨ ਸਟ੍ਰੀਮ ਮੀਡੀਆ, ਉਹ ਇਹ ਕਹਿ ਰਿਹਾ ਵੀ ਹਰਦੀਪ ਪੁਰੀ ਨੇ ਤਾਂ ਸਿੱਖਾਂ ਲਈ ਬਹੁਤ ਵੱਡਾ ਕੰਮ ਕੀਤਾ ਸੀ। ਅਮਰੀਕਾ ਵਾਲੇ ਸਿੱਖਾਂ ਦੀਆਂ ਪੱਗਾਂ ਲਹਾ ਰਹੇ ਸੀ ਜਦੋਂ ਏਅਰਪੋਰਟ ਤੇ ਜਾਂਦੇ ਸੀ ਤੇ ਹਰਦੀਪ ਪੁਰੀ ਦੀ ਪੱਗ ਉਹਨਾਂ ਨੇ 2010 ਚ ਕਿਹਾ ਵੀ ਲਾਹਣੀ ਆ, ਉਹਨੇ ਲਾਈ ਨਹੀਂ। 30 ਮਿੰਟ ਉਹ ਸਟਕ ਰਿਹਾ ਉੱਥੇ। ਉਹ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਪ੍ਰੋਟੈਸਟ ਕੀਤਾ। ਉਹ ਤੋਂ ਬਾਅਦ ਜਿਹੜੀ TSA ਨੇ, ਜੋ ਟਰਾਂਸਪੋਰਟੇਸ਼ਨ ਅਥਾਰਟੀ ਆ, ਉਹਨਾਂ ਨੇ ਇਹ ਪਾਲਿਸੀ ਚੇਂਜ ਕੀਤੀ ਹੈਗੀ ਆ। ਇਹ ਦੇਖੋ ਹਰਜੋਤ ਸਿੰਘ ਜੀ, ਤੁਸੀਂ ਗੱਲ ਨੂੰ ਕੰਟੀਨਿਊ ਕਰਿਓ ਵੀ ਹੁਣ ਦੇਖੋ ਵੀ ਕਦੋਂ ਆ ਕੇ ਗੱਲ ਨੂੰ ਦੁਬਾਰਾ ਚੱਕ ਰਿਹਾ ਆ। ਰਿਫਿਊਜ਼ ਟੂ ਰਿਮੂਵ ਮਾਈ ਟਰਬਨ 2010 ਦਾ ਕਹਿੰਦੇ ਵੀ 에ਅਰਪੋਰਟ ਇਨਸੀਡੈਂਟ ਸਿੱਖ ਦਸਤਾਰ ਦਿਵਸ ਦੇ ਮੌਕੇ ਦੇ ਉੱਤੇ ਇਹ ਕਰ ਰਿਹਾ ਸੀ। ਹੁਣ ਜਦੋਂ ਵਿਸਾਖੀ ਦਾ ਦਿਹਾੜਾ ਹੈ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਸਿੱਖ ਟਰਬਨ ਡੇ ਮਨਾਇਆ ਜਾਂਦਾ ਆ। ਇਹ ਜਿਹੜੇ ਵਿਸਾਖੀ ਵਾਲੇ ਦਿਨ, ਖਾਲਸਾ ਪੰਥ ਦੇ ਸਾਜਨਾ ਦਿਵਸ ਵਾਲੇ ਦਿਨ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਸਹਿਜੇ ਅੰਦਾਜ਼ਾ ਲਾ ਲਓ ਵੀ ਇਹ ਕਿਸ ਟਾਈਮ ਦੇ ਉੱਤੇ ਕਰ ਰਿਹਾ ਹੈ। ਇਹ ਉਸ ਟਾਈਮ ਦੇ ਉੱਤੇ ਜਦੋਂ ਇਹ ਜਿਹੜਾ ਤਨਮਨਜੀਤ ਜਿਹੜੇ ਹੈਗੇ ਆ ਲੈਫਟੀਨੈਂਟ ਗਵਰਨਰ ਆ, ਹਾਂ, ਤੇ ਉਹਨੂੰ ਵਧਾਈ ਮਿਲੀ ਹੈ ਟਰੰਪ ਹੁਣਾਂ ਤੋਂ, ਸੰਧੂ ਨੂੰ, ਹਾਂਜੀ ਤਰਨਜੀਤ ਸੰਧੂ ਨੂੰ, ਉਹਨੂੰ ਵਧਾਈ ਮਿਲੀ ਆ। ਤੇ ਦੂਜੇ ਪਾਸੇ ਇਹ ਇਰਾਨ ਵਾਲੇ ਜਿਹੜੇ ਵਫਦ ਆ ਉਹ ਜਥੇਦਾਰ ਹੁਣਾਂ ਨੂੰ ਸੱਦ ਰਹੇ ਆ। SGPC ਦੇ ਪ੍ਰਧਾਨ ਨੂੰ ਜਿਹੜਾ ਉਹ ਸੱਦਾ ਦੇ ਰਹੇ ਸੀ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਛਵੀ ਦੇ ਉੱਤੇ ਹਮਲਾ ਜਿਹੜਾ ਉਹ ਚੱਲ ਰਿਹਾ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ 2010 ਦੀ ਇਨਸੀਡੈਂਟ ਆਪਣੇ ਮੂੰਹੋਂ ਦੱਸਦੇ ਆ ਹਰਦੀਪ ਪੁਰੀ, ਜਿਹੜਾ ਇਸ ਟਾਈਮ ਭਾਰਤ ਦਾ ਪੈਟਰੋਲੀਅਮ ਤੇ ਨੈਚੁਰਲ ਗੈਸ ਦਾ ਜਿਹੜਾ ਮੰਤਰੀ ਆ, ਜਿਹਦਾ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਨਾਮ ਹੈਗਾ ਆ। ਸੋ ਹੁਣ ਪਤਾ ਨਹੀਂ ਹੋਰ ਕੀ ਕੁਛ ਜਿਹੜਾ ਉਸ ਦੇ ਵਿੱਚ ਕਰਤੂਤਾਂ ਜਿਹੜੀਆਂ ਦੇ ਸਾਹਮਣੇ ਆ ਜਿਹੜੀਆਂ ਉਹ ਆ ਸਕਦੀਆਂ। ਪਰ ਤੁਹਾਨੂੰ ਇੱਕ ਚੀਜ਼ ਦਿਖਾਉਣ ਜਾ ਰਹੇ ਆ। US ਦੇ ਆਪਣੇ ਜਿਹੜੇ ਸਿਕਿਉਰਿਟੀ ਅਧਿਕਾਰੀਆਂ ਨੇ 2007 ਚ ਹੀ ਫੈਸਲਾ ਲੈ ਲਿਆ ਸੀਗਾ। ਇਹ ਐਵੇਂ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਨਾ, ਵੀ ਉਹ ਜਿਹੜੀ ਗੱਲ ਆ ਇਹਨਾਂ ਦਾ ਹਾਲ ਬਣਿਆ ਪਿਆ ਆ। ਇਹਦਾ ਇਨਸੀਡੈਂਟ 2010 ਚ ਹੁੰਦਾ ਆ। 2007 ਦੇ ਵਿੱਚ TSA ਦੇ ਜਿਹੜੇ ਉਸ ਟਾਈਮ ਦੇ ਹੈੱਡ ਸੀਗੇ ਕਿਪ ਹੌਲੀ, ਉਹਨਾਂ ਨੇ ਕਿਹਾ ਵੀ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਚੀਜ਼ਾਂ ਠੀਕ ਕਰਨ ਦੇ ਲਈ ਜਿਹੜੀ ਦਸਤਾਰ ਲਹਾਉਣ ਵਾਲੀ ਜਿਹੜੀ ਗੱਲ ਆ ਉਸ ਨੂੰ ਅਸੀਂ ਖਤਮ ਕਰ ਰਹੇ ਹਾਂ। ਅਸੀਂ ਪੈਟ ਡਾਊਨ ਦੇ ਵੱਲ ਨੂੰ ਜਿਹੜਾ ਉਹ ਕਰਾਂਗੇ। ਉਹ ਬਹੁਤ ਸਾਰੇ ਸਿੱਖਾਂ ਨੇ ਟਰੈਵਲ ਕੀਤਾ ਹੀ ਆ, ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕੀਤਾ, ਕਈਆਂ ਨੇ ਕੀਤਾ ਆ। ਉਹ ਅਕਸਰ ਤੁਹਾਨੂੰ ਆਪਸ਼ਨ ਦਿੰਦੇ ਹੁੰਦੇ ਆ ਵੀ ਭਾਈ ਤੁਸੀਂ ਆਪ ਪੈਟ ਡਾਊਨ ਐ ਕਰਕੇ ਕਰਨਾ ਆ ਕਿ ਅਸੀਂ ਜਿਹੜਾ ਕੈਮੀਕਲ ਲਾ ਕੇ ਜਿਹੜਾ ਕਰੀਏ ਤੇ ਫਿਰ ਉਹ ਤੁਹਾਡਾ ਟੈਸਟ ਕਰਦੇ ਆ। ਸੋ ਇਹ ਆਲਰੇਡੀ 2007 ਦੇ ਵਿੱਚ ਆ ਦੇਖੋ 1 ਸਤੰਬਰ 2007 ਦੀ, ਹਾਂ ਇਹਨਾਂ ਨੂੰ ਸ਼ੋਅ ਕਰ ਦਿਓ ਆਪਾਂ, ਬਿਲਕੁਲ ਦਿਖਾ ਰਹੇ ਆ ਆਪਾਂ ਹਰਜੋਤ ਸਿੰਘ ਜੀ ਵੀ ਉਸ ਟਾਈਮ ਦੀ ਜਿਹੜੀ ਇਹ ਸਟੋਰੀ ਆ 2007 ਦੇ ਵਿੱਚ ਹੀ TSA ਨੇ ਜਿਹੜਾ ਉਹ ਕਹਿ ਦਿੱਤਾ ਸੀਗਾ। ਉਸ ਟਾਈਮ ਜਿਹੜੀ ਸਰਕੂਲੇਸ਼ਨ ਆ ਉਹਨਾਂ ਦੇ ਦੁਆਰਾ ਇਹਨਾਂ ਨੂੰ ਕੰਟੈਕਟ ਕੀਤਾ ਗਿਆ ਸੀਗਾ ਵੀ ਭਾਈ ਕੋਈ ਵਰਕੇਬਲ ਸੋਲੂਸ਼ਨ ਜਿਹੜਾ ਉਹ ਲਿਆਂਦਾ ਜਿਹੜਾ ਹੋ ਜਾਵੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਚੀਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਪੈਟ ਡਾਊਨ ਜਿਹੜੇ ਆ ਉਹ ਬਾਅਦ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਪਾਲਿਸੀ ਜਿਹੜੀ ਉਹ ਇਫੈਕਟ ਦੇ ਵਿੱਚ ਆ ਗਈ ਸੀ, ਜਿਹਦੇ ਨਾਲ ਦਸਤਾਰ ਲਾਉਣ ਵਾਲੀ ਜਿਹੜੀ ਗੱਲ ਆ ਉਹ ਉਹਨਾਂ ਨੇ ਹਟਾ ਦਿੱਤੀ ਸੀ। ਆਲਰੇਡੀ ਜਿਹੜੀ ਗੱਲ ਹੈ US ਦੀ ਕਾਂਗਰਸ ਪਹੁੰਚ ਗਈ ਸੀ। ਜਿਹੜੇ ਕਿਪ ਹੌਲੇ ਸੀਗੇ TS ਦੇ ਜੋ ਐਡਮਿਨਿਸਟ੍ਰੇਟਰ, ਉਹ ਹੈਡ, ਉਹਨਾਂ ਨੂੰ ਹੀਅਰਿੰਗ ਦੇ ਅੱਗੇ ਜਾਣਾ ਪੈਣਾ ਸੀ ਵੀ ਭਾਈ ਤੁਸੀਂ ਕਾਹਤੇ ਸਿੱਖਾਂ ਦੇ ਕਰ ਰਹੇ ਆ। ਤੇ ਉਹ ਤੋਂ ਪਹਿਲਾਂ ਹੀ ਉਹਨਾਂ ਨੇ ਸਿੱਖ ਕੋਲੀਸ਼ਨ ਤੇ ਯੂਨਾਈਟਿਡ ਸਿੱਖ ਦੋ ਆਰਗੇਨਾਈਜੇਸ਼ਨਸ ਨਾਲ ਰਲ ਕੇ ਜਿਹੜਾ ਸੋਲੂਸ਼ਨ ਲੱਭ ਰਿਹਾ ਸੀ ਵੀ ਆਪਾਂ ਕਿਸ ਤਰ੍ਹਾਂ ਜਿਹੜੇ ਸਿੱਖ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਆਪ ਉਹ ਕਰ ਸਕਦੇ। ਉਹ ਵੀ ਤੁਹਾਨੂੰ ਪੁੱਛ ਕੇ, ਏਦਾਂ ਨਹੀਂ, ਆਪਾਂ ਦੇਖਿਆ ਹੀ ਆ ਬੜੀ ਰਿਸਪੈਕਟਫੁਲੀ ਪੁੱਛਦੇ ਆ ਵੀ ਹਾਂ ਤੁਸੀਂ ਆਪ ਹੀ ਹੱਥ ਪੱਗ ਨੂੰ ਲਾ ਕੇ ਉਹ ਟੈਸਟ ਕਰਦੇ, ਜੋ ਉਹਨਾਂ ਦੇ ਕੋਲ ਵੀ ਮਸ਼ੀਨ ਕੈਮੀਕਲ ਹੁੰਦਾ ਹੈ ਕੋਈ ਉਹਦੇ ਟੈਸਟ ਕਰਦੇ, ਜਾਂ ਫਿਰ ਉਹ ਕਰ ਸਕਦੇ ਆਪਾਂ। ਮੈਂ ਕਿਹਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹ ਤਾਂ ਜੌਬ ਕਰਦੇ ਵਿਚਾਰੇ, ਉਹਨਾਂ ਹੱਥ ਉਹਨਾਂ ਨੇ ਪੂਰੀ ਉਹਨਾਂ ਨੇ ਪਾਏ ਹੁੰਦੇ ਆ, ਗਲਵਜ਼ ਵਗੈਰਾ ਸਾਰਾ। ਸੋ ਇਹ 2007 ਚ ਸੈਟਲ ਹੋ ਗਿਆ ਸੀ ਤੇ ਹਰਦੀਪ ਪੁਰੀ ਉਹਨਾਂ ਦਾ ਨਾਂ ਆਇਆ ਪਿੱਛੇ ਜਿਹੇ ਜੈਫਰੀ ਐਪਸਟੀਨ ਦੀਆਂ ਫਾਈਲਾਂ 'ਚ। ਇਹ ਉਹੀ ਜੈਫਰੀ ਐਪਸਟੀਨ ਜਿੱਥੇ ਜਿਹੜੇ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਗਏ, ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵੀ ਬਹੁਤ ਸਾਰੇ ਪੋਲੀਟੀਸ਼ੀਅਨ ਉਹਦੇ 'ਚ ਫਸੇ ਆ। ਰਾਸ਼ਟਰਪਤੀ ਦਾ ਨਾਮ ਆ ਸਭ ਤੋਂ ਜ਼ਿਆਦਾ ਉਹਦੇ 'ਚ, ਦੁਨੀਆ ਦੇ ਸਾਰੇ ਪੋਲੀਟੀਸ਼ੀਅਨ ਉਹਦੇ 'ਚ ਫਸੇ ਹੋਏ ਆ। ਤੇ ਉੱਥੇ ਅਨਫੋਰਚੂਨੇਟਲੀ ਇੱਕ ਦਸਤਾਰਧਾਰੀ ਸਿੱਖ ਦਾ ਨਾਮ ਵੀ ਉਹਦੇ ਵਿੱਚ ਹੈਗਾ।
ਹੁਣ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਸੀ ਭਾਰਤ ਸਰਕਾਰ ਦੇ ਜਿਹੜੇ ਆਪੋਜੀਸ਼ਨ ਜਾਂ ਹੋਰ ਪੇ ਇਹਨੂੰ ਰਿਜ਼ਾਈਨ ਕਰਨਾ ਚਾਹੀਦਾ ਆ, ਤੇ ਚੱਕ ਕੇ ਉਹਨੂੰ ਹੁਣ ਜਿਹੜਾ ਉੱਥੇ ਦਾ ਮੀਡੀਆ ਆ ਗਵਰਨਮੈਂਟ ਕੰਟਰੋਲ, ਉਹਨਾਂ ਨੇ ਨਵਾਂ ਇਸ਼ੂ ਦੇਖੋ ਜੀ, ਇਹ ਤਾਂ ਸਿੱਖਾਂ ਲਈ ਲੜਿਆ ਸੀ, ਆ ਸਿੱਖਾਂ ਦੀ। ਸੋ ਆਪਾਂ ਚੈਟ ਜੀਪੀਟੀ ਹੋਰ ਬਹੁਤ ਸਾਰੀ ਰਿਸਰਚ ਕੀਤੀ, ਉਹਦੇ ਚ ਉਹਨਾਂ ਨੇ ਇਹ ਕਿਹਾ ਵੀ देयर इज no evidence that Hardeep Puri caused the TSA to change its turban policy। ਇਹ ਤਾਂ 3 ਸਾਲ ਪਹਿਲਾਂ ਚੇਂਜ ਹੋ ਚੁੱਕੀ ਸੀ। ਸੋ ਬਹੁਤ ਵਾਰ ਕੀ ਹੁੰਦਾ, ਜਿਹੜੇ ਆਪਣੇ ਰਾਜਕਨਵੀਰ ਸਿੰਘ ਜੀ, ਜਿਹੜੇ ਆਪਣੇ ਭਰਾ ਸ਼ਹਿਰੀ ਸਿੱਖ ਹੈਗੇ ਆ, ਉਹਨਾਂ ਦੀ ਥੋੜੀ ਜਿਹੀ ਪੱਗ ਦਸਤਾਰ ਸਾਡੇ ਨਾਲੋਂ ਡਿਫਰੈਂਟ ਹੁੰਦੀ ਆ, ਉਹਨੀ ਮਾਵਾ ਵਗੈਰਾ ਲਾਇਆ ਹੁੰਦਾ, ਕਈ ਵਾਰ ਪਿੰਨਾਂ ਬਹੁਤ ਫਸਾਈਆਂ ਹੁੰਦੀਆਂ ਉੱਤੇ, ਹਨਾ, ਤੇ ਉਹ ਪਿੰਨਾਂ ਫਿਰ ਜਦੋਂ ਤੁਸੀਂ, ਉਹ ਲੋਹੇ ਦੀਆਂ ਹੁੰਦੀਆਂ ਨੈਚੁਰਲੀ, ਜਦੋਂ ਤੁਸੀਂ ਉਹਦੇ ਚੋਂ ਲੰਘਦੇ ਆ ਤੇ ਉਹ ਕਈ ਵਾਰ ਬੋਲ ਪੈਂਦੀਆਂ ਹੈਗੀਆਂ। ਸੋ ਐਡਾ ਇਸ਼ੂ ਨਹੀਂ, ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਵੀ ਆਹ ਦੇਖ ਲਓ ਪਿੰਨ ਹੈਗੀਆਂ, ਕੋਈ ਐਡੀ ਨਹੀਂ। ਜਦੋਂ ਤੁਸੀਂ ਉਹਨਾਂ ਨਾਲ ਫਸੋਗੇ ਤੇ ਉਹ ਨੈਚੁਰਲੀ, ਹੁਣ ਅਗਲਿਆਂ ਦੀ ਜੌਬ ਆ, ਉਹਨਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਭਈ ਆਹ ਕਰਨਾ, ਉਹਨਾਂ ਨੇ ਤਾਂ ਜੌਬ ਪਰਫਾਰਮ ਕਰਨੀ, ਜਾਂ ਤਾਂ ਇਹ ਹੈ ਵੀ ਤੁਹਾਡੀ ਜਾਣ ਬੁੱਝ ਕੇ ਕੋਈ ਬੇਇੱਜ਼ਤੀ ਕਰ ਰਿਹਾ ਹੈਗਾ। ਹੁਣ ਇਹ ਇੱਥੋਂ ਦੇਖੋ ਕਲੀਅਰ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਜਿਹੜੇ ਡਿਵਰਟ ਕੀਤਾ ਜਾਂਦਾ ਹੈਗਾ, ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਦੇਖੋ ਜੀ, ਅਮਰੀਕਾ ਦੇ ਵਿੱਚ ਤਾਂ ਸਿੱਖਾਂ ਦੀ ਜਿਹੜੀ ਦਸਤਾਰ ਆ ਉਹ ਸੇਫ ਨਹੀਂ ਹੈ, ਸਾਡੇ ਮੁਲਕ ਦੇ ਜਿਹੜੇ ਹੁਣ ਮੌਜੂਦਾ ਮਿਨਿਸਟਰ ਆ, ਇਹਨਾਂ ਨੇ ਜਿਹੜਾ ਹੱਕ ਲੈ ਕੇ ਉੱਥੇ ਦਿੱਤਾ, ਜਦ ਕਿ ਅਮਰੀਕਾ ਦੇ ਵਿੱਚ ਚਾਹੇ ਉਹ ਦਸਤਾਰ ਸਜਾਉਣ ਦਾ ਮਸਲਾ ਹੋਵੇ, ਜਦੋਂ ਕੰਮ ਤੇ ਰਿਕੁਆਇਰ ਕਰਦੇ ਸੀ ਵੀ ਨਹੀਂ ਹਾਰਡ ਹੈਟ ਹੋਣੀ ਚਾਹੀਦੀ ਆ, ਚਾਹੇ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਸਟੇਟਾਂ ਆਪਣੀ ਕਿਰਪਾਨ ਹੁਣੇ ਰੀਸੈਂਟਲੀ ਸੈਕਰਾਮੈਂਟੋ ਦੀ ਸਿਟੀ ਕਾਉਂਸਲ ਦੇ ਵਿੱਚ ਕਿਰਪਾਨ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਮਿਲੀ ਆ। ਸੋ ਉੱਥੇ ਵੀ ਸਿਰਫ ਜਿਹੜੇ ਬਾਹਰ ਵਾਸਤੇ ਸਿੱਖ ਆ, ਚਾਹੇ ਉਹ ਅਮਰੀਕਾ, ਕੈਨੇਡਾ, ਉਹਨਾਂ ਨੇ ਹੀ ਇਹ ਲੜਾਈਆਂ ਲੜੀਆਂ ਹੈਗੀਆਂ। ਕਿਸੇ ਭਾਰਤ ਦੀ ਸਰਕਾਰ ਨੇ ਕਿਸੇ ਨੇ ਸਪੋਰਟ ਨਹੀਂ ਕੀਤੀ। ਤੁਸੀਂ ਦੇਖੋ ਜਦੋਂ ਕੈਲੀਫੋਰਨੀਆ ਦੇ ਵਿੱਚ ਪ੍ਰਿਜ਼ਨ ਜਿਹੜੇ ਕਰੈਕਸ਼ਨ ਆਫਿਸ ਦੇ ਤੌਰ ਦੇ ਉੱਤੇ ਸੀਗੇ ਜੀ, ਉਹ ਲੜਾਈ ਸਿੱਖਾਂ ਦੀ ਆਪ ਹੀ ਲੜੀ, ਸਿੱਖਾਂ ਨੇ ਆਪ ਲੜੀ, ਬਿਲਕੁਲ ਜੀ ਜੀ। ਯਾ ਵੀ ਉਹ ਉਹਦੇ ਵਿੱਚ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਹੈ, ਫਿਰ ਉਹਨਾਂ ਨੂੰ ਪਾ ਕੇ ਹੁਣ ਕਿੰਨੇ ਜਿਹੜੇ ਹੋਰ ਥਾਵਾਂ ਦੇ ਉੱਤੇ ਸਿਟੀਆਂ ਦੇ ਕਾਉਂਟੀਆਂ ਦੇ, ਚਾਹੇ ਉਹ ਸ਼ੈਰਿਫ ਨੇ ਜਾਂ ਕਿੱਦਾਂ ਆ, ਸੰਦੀਪ ਧਾਲੀਵਾਲ, ਮਰਹੂਮ ਸੰਦੀਪ ਧਾਲੀਵਾਲ, ਉਹਨਾਂ ਨੇ ਜਿਹੜੀ ਉਹ ਫਾਈਟ ਕਿੱਡੀ ਜਿਹੜੀ ਉਹ ਕੀਤੀ। ਸੋ ਇਹ ਆਰਮੀ ਦੇ ਵਿੱਚ ਕਿੰਨਿਆਂ ਨੇ ਫਾਈਟ ਕੀਤੀ ਕਰ ਰਹੇ ਆ। ਸਿਮਰ ਸਿੰਘ ਜਿਹੜੇ ਲੈਫਟੀਨੈਂਟ ਜਿਹੜੇ ਹੈਗੇ ਨੇ ਕਰਨਲ, ਉਹਨਾਂ ਨੇ ਕੀਤੀ ਆ। ਸੋ ਇਹ ਫਾਈਟ ਲਗਾਤਾਰ ਸਿੱਖ ਆਪ ਹੀ ਕਰਦੇ ਜਿਹੜੇ ਉਹ ਆ ਰਹੇ ਨੇ, ਪਰ ਭਾਰਤ ਦੀ ਸਰਕਾਰ ਦੇ ਕੋਲ ਕੁਝ ਆਪ ਹੈਗਾ ਨਹੀਂ ਆ ਕਰਨ ਨੂੰ, ਤੇ ਦੂਜੀਆਂ ਦੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਹੋਈਆਂ ਉਹਦੇ ਲਈ ਆਪਣੇ ਮੋਢੇ ਤੇ ਆਪ ਥਾਪੀ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਜਿਹੜੀ ਮੌਜੂਦਾ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈਗਾ ਆ, ਉਹ ਸੇਮ ਆ ਹਰ ਇੱਕ ਦੇ ਲਈ। ਉਹਨਾਂ ਨੂੰ ਸਕਰੀਨਿੰਗ ਥਰੂ ਜਾਣਾ ਪੈਂਦਾ ਆ, ਆਈਡੀ ਚੈੱਕ ਹੁੰਦੀ ਹੈਗੀ ਆ, ਸਕੈਨਰ ਹੁੰਦਾ, ਦਸਤਾਰ ਨੂੰ ਇੱਕ ਰਿਲੀਜੀਅਸ ਹੈਡ ਕਵਰਿੰਗ ਕਰਕੇ ਜਾਣਿਆ ਜਾਂਦਾ, ਟਰੀਟ ਕੀਤਾ ਜਾਂਦਾ, ਨਾਟ ਸਮਥਿੰਗ ਆਟੋਮੈਟਿਕਲੀ ਸਸਪੀਸ਼ੀਅਸ। ਸੋ ਤੁਹਾਨੂੰ ਕਿਸੇ ਨੂੰ ਦਸਤਾਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਿਰਫ ਕਹਿੰਦੇ ਵੀ ਹੁਣ ਤਾਂ ਹਰਜੋਤ ਸਿੰਘ ਜੀ ਬਹੁਤ ਸੁਖਾਲਾ ਆ, ਹੁਣ ਤਾਂ ਕੋਈ ਇਦਾਂ ਦੀ ਚੀਜ਼ ਨਹੀਂ। ਆਪਣੇ ਨਾਲ ਇੱਕ ਕਾਲਰ ਜੁੜੇ ਆ, ਸ਼ਾਇਦ ਉਹ ਉਸ ਟਾਈਮ ਦੀ ਘਟਨਾ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਆ। ਹਾਂਜੀ ਰਘਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਜੀ? ਜੀ ਮੇਰੇ ਦੋਵੇਂ ਵੀਰ ਜੋ ਡਿਸਕਸ ਕਰ ਰਹੇ ਬਿਲਕੁਲ ਸੱਚੀ ਕਰ ਰਹੇ ਆ। ਮੈਂ ਖੁਦ ਟਰੈਵਲ ਕੀਤਾ 2007 ਤੁਹਾਡੇ ਪਿੱਛੇ ਨਾ ਰੇਡੀਓ ਚੱਲ ਰਿਹਾ, ਥੋੜਾ ਜਿਹਾ ਜੇ ਰੇਡੀਓ ਬੰਦ ਕਰ ਲਓ ਨਾ। ਅੱਛਾ, ਤੁਸੀਂ 2007 ਚ ਕਿੰਨੇ ਸੀਗੇ ਟਰੈਵਲ ਕੀਤਾ ਹੈ? ਹਾਂਜੀ, ਇਹ ਸਿੱਕਲਿਸ਼ ਨੇ ਉਹਨੂੰ ਪਾਸ ਕਰਾਤਾ TSA ਨਾਲ। ਠੀਕ ਹੈ, ਬਿਲਕੁਲ। ਤੇ ਮੈਨੂੰ ਨਾ ਚਾਂਸ ਦਿੱਤਾ ਸੀ ਵੀ ਤੁਸੀਂ ਪਗੜੀ ਆਪ ਲਾਉਣੀ ਆ ਕਿ ਅਸੀਂ ਲਾ ਕੇ ਕਰੀਏ ਟੈਸਟ। ਹਾਂਜੀ, ਜਾਂ ਤੁਸੀਂ ਅਸੀਂ ਪੈਡਿਟ ਕਰ ਸਕੀਏ ਉੱਤੇ ਤੁਹਾਡੇ ਸਿਰ ਤੇ, ਪੈਡ ਡਾਊਨ ਕਰਕੇ। ਹਾਂਜੀ, ਹੱਥ ਲਾ ਕੇ। ਹਾਂਜੀ, ਮੈਂ ਆਖਿਆ ਜੀ ਤੁਸੀਂ ਪੈਡਿੰਗ ਕਰ ਸਕਦੇ ਹੋ, ਮੈਂ ਨਹੀਂ, ਪਗੜੀ ਨਹੀਂ ਲਾਉਣੀ। ਠੀਕ ਹੈ ਜੀ, ਧੰਨਵਾਦ। ਉਹਨਾਂ ਅਲਾਉ ਕਰਤਾ ਸੀ ਉਦੋਂ 2007 ਦੇ ਵਿੱਚ। 2007 ਦੀ ਗੱਲ ਆ, ਰਾਈਟ? ਉਹਦੇ ਕੋਲ ਇਹ ਰੌਲਾ ਪਾ ਰਿਹਾ ਵੀ 2010 ਕਿੱਦਾਂ ਹੋਈ ਆ, ਨਾਲੇ ਉਹ ਵੀ ਉਸ ਬੰਦੇ ਦੇ ਨਾਲ ਜਿਹੜਾ ਉਸ ਟਾਈਮ ਦੇ ਉੱਤੇ UN ਦਾ ਐਮਬੈਸਡਰ ਸੀ, ਇੰਡੀਆ ਦਾ UN ਦੇ ਲਈ, ਹਨਾ। ਏਦਾਂ ਕਿੱਦਾਂ ਹੋ ਸਕਦੀ ਆ? ਉਹਨਾਂ ਤੋਂ ਪਹਿਲੇ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ। ਸੋ ਇਹ 2007 ਦੀ ਘਟਨਾ ਆਪ ਆ ਕੇ ਚਸ਼ਮਦੀਦ ਗਵਾਹ ਦੱਸ ਗਏ ਆ, ਬਿਲਕੁਲ ਕਹਿ ਗਏ। ਤੇ ਉਹ ਉੱਥੇ ਐਵੇਂ ਰੌਲਾ ਪਾਉਂਦੇ ਆ ਵੀ ਅਹੀਂ ਕਰਾਈ ਜੀ ਪੱਗ ਨੂੰ, ਇਸ ਚੀਜ਼ ਨੂੰ ਦੇਖੋ। ਸੋ ਨਹੀਂ, ਕੱਲਾ ਉਹ ਤਾਂ ਠੀਕ ਆ, ਉਹ ਰੌਲਾ ਪਾਉਂਦੇ ਆ ਆਪਣਾ ਹੀ ਛਵੀ ਬਚਾਉਣ ਲਈ ਵੀ, ਜੀ ਮੇਰਾ ਨਾਂ ਹੁਣ ਜੈਫਰੀ ਐਪਸਟਾਈਨ ਦੀਆਂ ਫਾਈਲਾਂ 'ਚ ਆ ਗਿਆ,
ਬਲਕਿ ਉਹ ਸਰਕਾਰਾਂ ਜਿਹੜੀਆਂ ਬਾਹਰ ਦੀਆਂ ਜਿਹੜੀਆਂ ਸਿੱਖਾਂ ਦੀ ਇੰਨੀ ਰਿਸਪੈਕਟ ਕਰਦੀਆਂ, ਜਿਹੜੇ ਸਿੱਖਾਂ ਦੇ ਨਾਲ ਰਲ ਕੇ ਲਾਅ ਬਣਾ ਰਹੇ ਹੈਗੇ, ਉਹਨਾਂ ਨੂੰ ਵੀ ਬਦਨਾਮ ਕਰਦੇ ਵੀ ਦੇਖੋ ਜੀ ਅਮਰੀਕਾ 'ਚ ਤਾਂ ਸਿੱਖਾਂ ਦੀ ਕੋਈ ਬੁਕਤ ਹੀ ਹੈ ਨਹੀਂ, ਅਮਰੀਕਾ 'ਚ ਸਿੱਖਾਂ ਦੀਆਂ ਪੱਗਾਂ ਲਹਾ ਰਹੇ ਸੀ, ਅਸੀਂ ਤੁਹਾਡੀਆਂ ਜਿਹੜੀਆਂ ਪੱਗਾਂ ਬਚਾਈਆਂ। ਇਹ ਤੁਹਾਨੂੰ ਸ਼ਰੇਆਮ ਪ੍ਰੂਫ ਦਿਖਾਲਤਾ। ਸੋ ਹਰ ਇੱਕ ਦੇ ਨਾਲ ਇਹ ਖਬਰ ਜ਼ਰੂਰ ਵੱਧ ਤੋਂ ਵੱਧ ਸਾਂਝੀ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜਿਹੜੇ ਅਸੀਂ ਇਸ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੇ ਨਾਲ ਰਹਿ ਰਹੇ ਹੈਗੇ ਆ, ਉਹਨੂੰ ਵੀ ਉਹ ਹਜੇ ਵੀ ਬਦਨਾਮ ਕਰਨੋਂ ਨਹੀਂ ਹਟਦੇ ਤੇ ਅਨਫੋਰਚੂਨੇਟਲੀ ਬਦਨਾਮ ਵੀ ਦਸਤਾਰਧਾਰੀ ਸਿੱਖਾਂ ਤੋਂ ਕਰਵਾ ਰਹੇ ਆ ਜੀ। ਉਹਨਾਂ ਦੇ ਪੱਕਾ ਹੀ ਪੈਟ ਜਿਹੜਾ ਹੈਗਾ। ਇੱਕ ਆਪਾਂ ਕਾਲ ਲੈ ਕੇ ਤੇ ਹਰਜੋਤ ਸਿੰਘ ਜੀ ਫਿਰ ਸਮਾਪਤੀ ਕਰਨੀ। ਆਪਣੇ ਨਾਲ ਡਾਕਟਰ ਪ੍ਰਗਟ ਸਿੰਘ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਮੈਂ ਅਕਾਲ। ਬੇਨਤੀ ਕਰਨੀ ਹੈ ਕਿ ਮੈਂ 2004 ਵਿੱਚ ਆਇਆ ਸੀਗਾ ਅੱਛਾ ਔਰ ਜੀ। 2005 ਵਿੱਚ ਵੀ ਗਿਆ, 6 ਚ ਵੀ ਗਿਆ, 7 ਚ ਵੀ ਗਿਆ, 8 ਚ ਵੀ ਗਿਆ। ਮੇਰੇ ਕਿਸੇ ਨੇ ਪੱਗ ਨਹੀਂ ਲਾਈ, ਨਾ ਕਿਸੇ ਨੇ ਮੈਨੂੰ ਕਿਹਾ ਵਾ। ਉਹਨਾਂ ਨੇ ਪੈਟ ਜ਼ਰੂਰ ਕੀਤਾ ਵਾ। 2004 ਚ ਮੈਂ ਇੱਥੇ ਆਇਆ ਪਹਿਲੋਂ ਔਰ ਉਹਨਾਂ ਨੇ ਕੋਈ ਪੱਗ ਨਹੀਂ ਲਾਈ, ਸਿਰਫ ਉਹਨਾਂ ਨੇ ਪੈਟ ਕੀਤਾ ਤੇ ਉਹਨੂੰ ਮੈਨੂੰ ਜਾਣ ਦਿੱਤਾ ਬਸ। ਔਰ ਇਹੋ ਜਿਹੀ ਕੋਈ ਲੋਨ ਦੀ ਕੋਈ ਗੱਲ ਨਹੀਂ ਸੀ ਜੀ। ਥੈਂਕ ਯੂ, ਥੈਂਕ ਯੂ। ਇਹ ਹੁਣ ਤਾਂ ਦੇਖੋ ਉਹ ਤੋਂ ਵੀ ਪੁਰਾਣੀ ਜਿਹੜੀ ਆ ਉਹਨਾਂ ਨੇ ਜਿਹੜੀ ਗੱਲ ਦੱਸ ਪ੍ਰਗਟ ਸਿੰਘ ਹੋਣੀ ਆ, ਸਾਰੇ ਆਪਾਂ ਨੂੰ ਜਾਣਦੇ ਹੀ ਆ ਇਹਨਾਂ ਨੂੰ। ਬਜ਼ੁਰਗ ਸੈਕਰਾਮੈਂਟੋ 'ਚ ਰਹਿੰਦੇ ਆ, ਬਹੁਤ ਸਿੱਖ ਇਸ਼ੂ ਦੇ ਉੱਤੇ ਫਾਈਟ ਵੀ ਕਰਦੇ ਰਹਿੰਦੇ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ, ਤਾਂ ਕਿ ਇਹ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕਲੀਅਰ ਹੋ ਸਕੇ ਵੀ ਕਿੱਡਾ ਝੂਠਾ ਜਿਹੜਾ ਪ੍ਰਚਾਰ ਆ। ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ 'ਚ ਰਿਪੋਰਟ ਆ ਗਈ ਨਾ CIA ਦੇ ਏਜੰਟ ਵੱਲੋਂ ਵੀ ਕੈਨੇਡਾ ਦਾ ਜਾਣ ਵਾਲਾ ਜਹਾਜ਼ ਸਿੱਟਣ ਦੇ ਵਿੱਚ ਇੰਡੀਆ ਦਾ ਹੱਥ ਸੀ। ਅੱਜ ਤਾਈਂ ਪੂਰੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਅਨਫੋਰਚੂਨੇਟਲੀ ਆਪਣੇ ਜਿਹੜੇ ਭੁੱਲੜ ਸਿੱਖ ਆ ਉਹ ਵੀ ਇਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਕੁਝ ਜਿਹੜੇ ਖਾੜਕੂ ਸਿੱਖ ਸੀ ਉਹਨਾਂ ਨੇ ਇਹ ਗਲਤ ਕੰਮ ਕੀਤਾ ਜਿਹਦੇ ਨਾਲ ਸਿੱਖਾਂ ਦੀ ਬਦਨਾਮੀ ਹੋਈ ਆ। ਸੋ ਇਹ ਉਹਨਾਂ ਦੇ ਲਈ ਕਲੀਅਰ ਆ ਵੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਆ ਉਹ ਤੁਹਾਨੂੰ ਬਦਨਾਮ ਕਰਨ ਦੇ ਲਈ ਕੰਮ ਕਰਦੀਆਂ ਹੈਗੀਆਂ। ਜੀ, ਜੀ, ਬਿਲਕੁਲ।